ਜਦੋਂ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋ ਰਹੀ ਸੀ ਤਾਂ ਇਹਨਾਂ ਦੋਨਾਂ ਕਲਾਕਾਰਾਂ ਨੂੰ ਵੀ ਸੱਦਿਆ ਗਿਆ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਚੱਲ ਕੀ ਰਿਹਾ ਅਸਲ ਦੇ ਵਿੱਚ ਇੰਡਸਟਰੀ ਦੇ ਵਿੱਚ। ਪੰਜਾਬੀ ਮਨੋਰੰਜਨ ਇੰਡਸਟਰੀ ਹਜ਼ਾਰਾਂ ਕਰੋੜਾਂ ਦਾ ਕਾਰੋਬਾਰ ਕਰਦੀ ਹੈ। ਕਿ ਅੰਦਰ ਖਾਤੇ ਗੈਂਗਸਟਰਾਂ ਦੇ ਨਾਲ ਕਲਾਕਾਰ ਮਿਲੇ ਹੋਏ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ, ਇੱਕ ਖਬਰ ਨੇ ਇੱਕ ਵਾਰੀ ਫਿਰ ਮਨੋਰੰਜਨ ਇੰਡਸਟਰੀ ਤੇ ਨਾਲ ਜਿਹੜੇ ਗੈਂਗਸਟਰਾਂ ਦਾ ਆਪਸੀ ਵਾਦ ਵਿਵਾਦ ਚੱਲਦਾ, ਇਹਦੇ ਬਾਰੇ ਇੱਕ ਖਬਰ ਨੇ ਹੁਣ ਫਿਰ ਇਹਨਾਂ ਸਬੰਧਾਂ ਨੂੰ ਲੈ ਕੇ ਕੁਝ ਸਵਾਲ ਖੜੇ ਕੀਤੇ ਨੇ ਤੇ ਤਰਥੱਲੀ ਮਚਾ ਦਿੱਤੀ ਹੈ। ਤੇ ਸਵਾਲ ਇਕੱਲੇ ਇਹ ਨਹੀਂ ਗੇ, ਇਹਨਾਂ ਦੋ ਸੈਲੀਬ੍ਰਿਟੀਜ਼ ਨਾਲ ਜੁੜੇ ਨਹੀਂ ਹੈ। ਸਵਾਲ ਤਾਂ ਕਾਨੂੰਨ ਵਿਵਸਥਾ ਨਾਲ ਵੀ ਜੁੜਦੇ ਨੇ ਤੇ ਸਵਾਲ ਇੱਥੋਂ ਤੱਕ ਵੀ ਜੁੜਦੇ ਨੇ ਕਿ ਕਿਉਂ ਗੈਂਗਸਟਰ ਤੇ ਕਲਾਕਾਰ ਇਹਨਾਂ ਦੀ ਆਪਸੀਆਂ ਰੰਜਿਸ਼ਾਂ ਨੇ, ਸਾਜ਼ਿਸ਼ਾਂ ਚੱਲਦੀਆਂ ਰਹਿੰਦੀਆਂ ਨੇ ਤੇ ਇਹਦੇ ਸਾਰੇ ਪਿੱਛੇ ਚੱਲ ਕੀ ਰਿਹਾ ਅਸਲ ਦੇ ਵਿੱਚ, ਇਹ ਸੱਚ ਲੋਕਾਂ ਨੂੰ ਕਦੋਂ ਪਤਾ ਲੱਗੂਗਾ। ਖੈਰ, ਗੱਲ ਕਰਦੇ ਹਾਂ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਦੀ ਜਿਹੜੀ ਪਲੈਨਿੰਗ ਚੱਲ ਰਹੀ ਸੀ। ਅਸਲ ਦੇ ਵਿੱਚ ਇਹ ਦਾਅਵਾ ਅਸੀਂ ਨਹੀਂ ਕਰ ਰਹੇ, ਇਹ ਦਾਅਵਾ ਕਰ ਰਿਹਾ ਚੰਡੀਗੜ੍ਹ ਪੁਲਿਸ ਦਾ ਸਪੈਸ਼ਲ ਸੈੱਲ। ਉਹਨੇ ਦਾਅਵਾ ਕੀਤਾ ਕਿ ਅਸੀਂ ਲੱਕੀ ਪਟਿਆਲ ਜਿਹੜਾ ਕਿ ਅਰਮੀਨੀਆ ਦੇ ਵਿੱਚ ਰਹਿ ਰਿਹਾ, ਜਿਹਦੇ ਬਾਰੇ ਇਹ ਕਿਹਾ ਗਿਆ ਪੁਲਿਸ ਵੱਲੋਂ, ਔਰ ਜਿਹੜੀਆਂ ਚੀਜ਼ਾਂ ਮੈਂ ਕੋਟ ਕੀਤੀਆਂ ਨੇ ਸਾਰੀਆਂ ਪੁਲਿਸ ਵੱਲੋਂ ਹੀ ਕਹੀਆਂ ਗਈਆਂ ਨੇ। ਪੁਲਿਸ ਦਾ ਦਾਅਵਾ ਇਹ ਹੈ ਕਿ ਦਵਿੰਦਰ ਬਬੀਹਾ ਗੈਂਗ ਦੇ ਅਸੀਂ 4 ਜਿਹੜੇ ਗੈਂਗਸਟਰ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਵਾ। ਇਹਨਾਂ ਤੋਂ ਜਦੋਂ ਪੁੱਛ ਪੜਤਾਲ ਕੀਤੀ ਗਈ ਗ੍ਰਿਫਤਾਰ ਕਰਕੇ, ਤਾਂ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਿੱਧੂ ਮੂਸੇਵਾਲਾ ਕਤਲकांड ਦਾ ਬਦਲਾ ਲੈਣ ਦੇ ਲਈ ਅਸੀਂ ਪੰਜਾਬੀ ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਦੇ ਕਤਲ ਦਾ ਪਲਾਨ ਬਣਾ ਰਹੇ ਸੀਗੇ। ਗੈਂਗ ਨੂੰ ਅਰਮੀਨੀਆ ਦੇ ਵਿੱਚ ਲੁਕਿਆ ਲੱਕੀ ਪਟਿਆਲ ਚਲਾ ਰਿਹਾ ਤੇ ਫੜੇ ਗਏ ਜਿਹੜੇ ਦੋਸ਼ੀ ਆ ਉਹਨਾਂ ਦੀ ਪਹਿਚਾਣ ਚੰਡੀਗੜ੍ਹ ਦੇ ਰਹਿਣ ਵਾਲੇ ਆ 45 ਦਾ ਬੜੈਲ, ਮੰਨੂ ਬੱਟਾ, ਪੰਚਕੂਲਾ ਦਾ ਅਮਨ ਕੁਮਾਰ, ਵਿੱਕੀ ਮਲੋਇਆ ਦਾ ਸੰਜੀਵ ਉਰਫ ਸੰਜੂ ਤੇ ਕੁਲਦੀਪ ਉਰਫ ਕਿਮੀ, ਇਹ ਜਿਹੜੇ ਬੰਦੇ ਜਿਹੜੇ ਫੜੇ ਗਏ ਆ। WhatsApp ਦੇ ਜ਼ਰੀਏ ਇਹ ਆਪਸ ਵਿੱਚ ਲਿੰਕਡ ਸੀਗੇ ਤੇ WhatsApp ਦੇ ਜ਼ਰੀਏ ਇਹਨਾਂ ਨੇ ਜਿਹੜਾ ਆਪਸ ਵਿੱਚ ਸਾਰੀ ਗੱਲਬਾਤ ਕੀਤੀ। ਵਿੱਚ ਦੀ ਪੁਲਿਸ ਨੇ ਸਪੈਸ਼ਲ ਸੈੱਲ ਨੇ ਲਿੰਕ ਇਹ ਵੀ ਕੱਢਿਆ ਕਿ ਇਹਨਾਂ ਨੇ ਸ੍ਰੀਨਗਰ ਤੋਂ ਜਿਹੜੇ ਹਥਿਆਰ ਹੈ ਉਹ ਲਿਆਉਣੇ ਸੀਗੇ ਜਾਂ ਮੰਗਾਉਣੇ ਸੀਗੇ। ਇਹਨਾਂ ਦੀ ਆਪਸੀ ਗੱਲਬਾਤ ਦੇ ਵਿੱਚੋਂ ਖੁਲਾਸਾ ਹੋਇਆ ਕਿ ਸ੍ਰੀਨਗਰ ਤੋਂ ਹਥਿਆਰ ਲਿਆ ਕੇ ਫਿਰ ਇਹਨਾਂ ਨੇ ਦੋਨਾਂ ਕਲਾਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀਗਾ। ਇਹ ਉਹ ਜਾਣਕਾਰੀ ਹੈ ਜਿਹੜੀ ਪੁਲਿਸ ਨੇ ਦਿੱਤੀ। ਅਸਲ ਦੇ ਵਿੱਚ ਇਸ ਤੋਂ ਵੀ ਅੱਗੇ ਇੱਕ ਹੋਰ ਜਾਣਕਾਰੀ ਹੈ, ਉਹ ਇਹ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਪੁੱਛ ਪੜਤਾਲ ਹੋ ਰਹੀ ਸੀ ਤਾਂ ਇਹਨਾਂ ਦੋਨਾਂ ਕਲਾਕਾਰਾਂ ਨੂੰ ਵੀ ਸੱਦਿਆ ਗਿਆ ਸੀ। ਬੱਬੂ ਮਾਨ ਨੇ ਇਹ ਗੱਲ ਕਹੀ ਸੀਗੀ ਕਿ ਸਾਡਾ ਜਿਹੜਾ ਰੌਲਾ ਰੱਪਾ ਜਾਂ ਝਗੜਾ ਜਾਂ ਸਾਡੇ ਵਾਦ ਵਿਵਾਦ ਉਹ ਸਿਰਫ ਸਟੇਜ ਤੱਕ ਸੀਗੇ, ਇਸ ਤੋਂ ਅੱਗੇ ਨਹੀਂ ਸੀ। ਮਨਕੀਰਤ ਔਲਖ ਨੇ ਵੀ ਕਿਹਾ ਕਿ ਮੇਰਾ ਇਹਨਾਂ ਮਾਮਲਿਆਂ ਦੇ ਨਾਲ ਲੈਣਾ ਦੇਣਾ ਨਹੀਂ ਹੈ, ਕੋਈ ਵੀ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਆਪਣੇ ਪਰਿਵਾਰ ਦਾ ਵੀ ਵਾਸਤਾ ਪਾਇਆ। ਹੁਣ ਲੈਣਾ ਦੇਣਾ ਕਿਸੇ ਦਾ ਸਿੱਧੂ ਮੂਸੇਵਾਲੇ ਕਤਲकांड ਨਾਲ ਹੈ ਜਾਂ ਨਹੀਂ ਹੈ, ਇਹ ਤੈਅ ਕਰਨਾ ਜਾਂਚ ਏਜੰਸੀਆਂ ਨੇ ਤੇ ਕਾਨੂੰਨ ਨੇ। ਅਸੀਂ ਨਹੀਂ ਇਹ ਗੱਲਾਂ ਤੈਅ ਕਰ ਸਕਦੇ, ਪਰ ਕੁਝ ਬੁਨਿਆਦੀ ਸਵਾਲ ਖੜੇ ਹੁੰਦੇ ਨੇ। ਤੁਹਾਨੂੰ ਯਾਦ ਹੋਣਾ ਇਹਨਾਂ ਚੀਜ਼ਾਂ ਨੂੰ ਆਪਾਂ ਥੋੜ੍ਹਾ ਜਿਹਾ 1.5-2 ਸਾਲ 2.5-3 ਸਾਲ ਪਿੱਛੇ ਲੈ ਜਾਂਦੇ ਹਾਂ। ਅਸਲ ਦੇ ਵਿੱਚ ਇਹ ਗੱਲਾਂ ਕਿੱਥੋਂ ਚੱਲਦੀਆਂ ਨੇ? ਇਹ ਗੱਲਾਂ ਵਿੱਕੀ ਮਿੱਡੂ ਖੇੜਾ ਕਤਲकांड ਤੋਂ ਚੱਲਦੀਆਂ ਨੇ। ਜਿਵੇਂ ਲਾਰੈਂਸ ਬਿਸ਼ਨੋਈ ਦੀ ਇੱਕ ਇੰਟਰਵਿਊ ਘੁੰਮ ਰਹੀ ਹੈ ਜਿਹਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੈਠਾ ਇੰਟਰਵਿਊ ਦੇ ਰਿਹਾ ਤੇ ਉਹ ਫਿਰ ਵਿੱਕੀ ਮਿੱਡੂ ਖੇੜਾ ਦੇ ਕਤਲकांड ਨਾਲ ਜੋੜ ਕੇ ਗੱਲਾਂ ਕਰ ਰਿਹਾ ਤੇ ਸਿੱਧੂ ਨੂੰ, ਜਿਹੜਾ ਕਿ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਹੈ, ਨਾ ਵਿੱਕੀ ਹੈ ਨਾ ਸਿੱਧੂ ਹੈ, ਨਾ ਜਿਹੜਾ ਗੁਰਲਾਲ ਬਰਾੜ ਆ ਉਹ ਇਸ ਦੁਨੀਆ ਦੇ ਵਿੱਚ ਹੈ। ਤਾਂ ਇਹਨਾਂ ਸਾਰਿਆਂ ਦੇ ਆਲੇ ਦੁਆਲੇ ਇਹ ਸਟੋਰੀ ਘੁੰਮਦੀ ਹੈ ਕਿ ਇਹਨਾਂ ਨੇ ਇਹ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਜਾਂ ਇਹਨਾਂ ਦਾ ਵਿੱਚ ਨਾ ਆਉਂਦਾ ਕਿ ਇਹਨਾਂ ਦੀ ਆਹ ਸ਼ਮੂਲੀਅਤ ਰਹੀ ਹੈ। ਮਨਕੀਰਤ ਔਲਖ ਦੀਆਂ ਪੁਰਾਣੀਆਂ ਤਸਵੀਰਾਂ ਵੀ ਤੁਸੀਂ ਦੇਖੀਆਂ, ਉਹ ਸਾਰਾ ਕੁਛ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ ਤੇ ਨਾ ਹੀ ਕੁਛ ਨਵਾਂ ਹੈ। ਪਰ ਸਵਾਲ ਨੇ ਜਿਹੜੇ ਉਹ ਨਵੇਂ ਨੇ ਤੇ ਉਹ ਬੁਨਿਆਦੀ ਨੇ ਤੇ ਉਹ ਰਹਿਣੇ ਵੀ ਚਾਹੀਦੇ ਨੇ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਹ ਚੱਲ ਕੀ ਰਿਹਾ ਅਸਲ ਦੇ ਵਿੱਚ ਇੰਡਸਟਰੀ ਦੇ ਵਿੱਚ। ਗੈਂਗਸਟਰਾਂ ਦੇ ਵਿੱਚ ਆਪਸੀ ਵਾਦ ਵਿਵਾਦ ਸੁਣਦੇ ਸੀ, ਉਹਨਾਂ ਦੇ ਇਲਾਕੇ ਵੰਡੇ ਹੋਏ ਸੀ ਫਰੋਤੀਆਂ ਨੂੰ ਲੈ ਕੇ, ਪਰ ਮਨੋਰੰਜਨ ਇੰਡਸਟਰੀ 'ਤੇ ਸਾਇਆ ਕਦੋਂ ਕੁ ਪੈ ਗਿਆ। ਪੰਜਾਬੀ ਮਨੋਰੰਜਨ ਇੰਡਸਟਰੀ ਹਜ਼ਾਰਾਂ ਕਰੋੜਾਂ ਦਾ ਕਾਰੋਬਾਰ ਕਰਦੀ ਹੈ। ਕਿ ਅੰਦਰ ਖਾਤੇ ਗੈਂਗਸਟਰਾਂ ਦੇ ਨਾਲ ਕਲਾਕਾਰ ਮਿਲੇ ਹੋਏ ਨੇ, ਕਿ ਇੱਕ ਦੂਜੇ ਨੂੰ ਸੂਚਨਾਵਾਂ ਪਹੁੰਚਾਉਣ ਦੇ, ਜਾਣਕਾਰੀਆਂ ਦੇਣ ਦੇ, ਨੰਬਰ ਐਕਸਚੇਂਜ ਕਰਨ ਦੇ ਜਾਂ ਇੱਕ ਦੂਜੇ ਨੂੰ ਉਹ ਜਿਹੜੀਆਂ ਪ੍ਰਾਈਵੇਸੀ ਵਾਲੀਆਂ ਜਾਣਕਾਰੀਆਂ ਦੇਣ ਦੇ ਜਿਹੜੇ ਇਲਜ਼ਾਮ ਲੱਗਦੇ ਨੇ ਕਿ ਉਹ ਸਹੀ ਨੇ। ਕਿ ਜਿਹੜੇ ਇਲਜ਼ਾਮ ਸਿੱਧੂ ਦੇ ਮਾਤਾ ਪਿਤਾ ਲਾਉਂਦੇ ਨੇ ਕਿ ਉਹ 2 ਕਰੋੜ ਰੁਪਏ ਦਾ ਟੈਕਸ ਭਰਦਾ ਸੀ ਪਰ ਫਿਰ ਵੀ ਉਹਨੂੰ ਧਮਕਾਇਆ ਜਾਂਦਾ ਸੀ ਸਿੱਧੂ ਨੂੰ, ਕਿ ਉਹ ਸਹੀ ਨੇ। ਪਰ ਅਸਲ ਦੇ ਵਿੱਚ ਗੱਲ ਇਹ ਵੀ ਹੈ ਨਾ ਕਿ ਆਖਿਰ ਭਰਾ ਮਾਰੂ ਜੰਗ ਹੀ ਹੈ। ਜੇਕਰ ਇੱਕ ਗੈਂਗ ਦਾ ਦਾਅਵਾ ਇਹ ਹੈ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਬਦਲਾ ਲੈਣਾ ਹੈ ਤੇ ਦੂਜੇ ਪਾਸੇ ਉਹਦੇ ਪੈਰਲਲ ਹੀ ਇੱਕ ਗੈਂਗ ਇਹ ਚੱਲ ਰਿਹਾ ਜਿਵੇਂ ਲਾਰੈਂਸ ਬਿਸ਼ਨੋਈ ਕਹਿ ਰਿਹਾ ਕਿ ਅਸੀਂ ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦਾ ਬਦਲਾ ਲੈਣਾ। ਤਾਂ ਸਵਾਲ ਤਾਂ ਬੁਨਿਆਦੀ ਇਹ ਵੀ ਹੈ ਨਾ ਕਿ ਕੀ ਲੋਕ ਤੈਅ ਕਰਨਗੇ, ਗੈਂਗਸਟਰ ਤੈਅ ਕਰਨਗੇ ਕਿ ਕਿਹਤੋਂ ਬਦਲਾ ਲੈਣਾ, ਕਿਹਨੂੰ ਜਿਉਂਦਾ ਛੱਡਣਾ, ਕਿਹਨੂੰ ਮਾਰਨਾ ਵਾ। ਅਤੇ ਇਹਨਾਂ ਸਾਰਾ ਕੁਛ ਹੋਣ ਦੇ ਬਾਵਜੂਦ
ਜੇਲ੍ਹਾਂ ਦੇ ਵਿੱਚੋਂ ਇੰਟਰਵਿਊ ਹੋ ਰਹੀਆਂ ਨੇ। ਪਿਛਲੇ ਦਿਨੀ ਜੇਲ੍ਹਾਂ ਦੇ ਵਿੱਚੋਂ ਤੁਸੀਂ ਵੇਖਿਆ ਹੋਣਾ ਕਿ ਜਦੋਂ ਜੱਗੂ ਭਗਵਾਨਪੁਰੀਏ ਦੇ ਗਰੁੱਪ ਦੇ 2 ਜਿਹੜੇ ਗੈਂਗਸਟਰ ਨੇ ਮਾਰੇ ਜਾਂਦੇ ਨੇ ਤਾਂ ਉਹਨਾਂ ਦੀਆਂ ਵੀਡੀਓਜ਼ ਬਾਹਰ ਆ ਜਾਂਦੀਆਂ, ਉਦੋਂ ਵੀ ਜੇਲ੍ਹ ਪ੍ਰਸ਼ਾਸਨ ਸੁਰੱਖੀਆਂ ਦੇ ਵਿੱਚ ਹੈ। ਹੁਣ ਫਿਰ ਇੱਕ ਇੰਟਰਵਿਊ ਲਾਰੈਂਸ ਬਿਸ਼ਨੋਈ ਦੀ ਜਿਹੜੀ ਵਾਇਰਲ ਹੋ ਰਹੀ ਹੈ, ਉਸ ਮਾਮਲੇ ਕਰਕੇ ਜੇਲ੍ਹ ਪ੍ਰਸ਼ਾਸਨ ਸੁਰੱਖੀਆਂ ਦੇ ਵਿੱਚ ਆ ਰਹੇ। ਇਹ ਤੈਅ ਹੀ ਨਹੀਂ ਕੀਤਾ ਜਾ ਸਕਿਆ ਕਿ ਇੰਟਰਵਿਊ ਹੋਈ ਕਿੱਥੇ ਹੈ, ਤਾਂ ਇੰਟੈਲੀਜੈਂਸ ਕਿੱਥੇ ਹੈ। ਸਿੱਧੂ ਮੂਸੇਵਾਲੇ ਦੇ ਮਸਲੇ ਦੇ ਵਿੱਚ ਵੀ ਆਪਾਂ ਦੇਖਿਆ ਕਿ ਸ਼ਾਹਰੁਖ ਇੱਕ ਨਾਂ ਦਾ ਗੈਂਗਸਟਰ ਜਿਹੜਾ ਸ਼ੂਟਰ ਆ ਉਹ ਫੜਿਆ ਜਾਂਦਾ ਅਤੇ ਉਹ ਇਹ ਖੁਲਾਸਾ ਕਰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਲਾਰੈਂਸ ਗਰੁੱਪ ਹੈ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਦੇ ਵਿੱਚ ਹੈ, ਕਿਉਂਕਿ ਉਹ ਵਿੱਕੀ ਮਿੱਡੂ ਖੇੜਾ ਮਾਮਲੇ ਦੇ ਵਿੱਚ ਲੋੜੀਂਦਾ ਸੀਗਾ, ਫੜਿਆ ਗਿਆ ਸੀਗਾ। ਉਸ ਤੋਂ ਬਾਅਦ ਜਿੰਨੇ ਵੀ ਸ਼ੂਟਰ ਗ੍ਰਿਫਤਾਰ ਹੁੰਦੇ ਨੇ, ਚਾਹੇ ਉਹ ਸਚਿਨ ਭਿਵਾਨੀ ਵਰਗੇ, ਕਿ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਦਾ ਗਰੁੱਪ ਹੈ। ਪਰ ਇਹਦੇ ਨਾਲ ਕੀ ਇੰਟੈਲੀਜੈਂਸ ਦਾ ਇਹ ਫਰਜ਼ ਨਹੀਂ ਸੀ ਬਣਦਾ ਕਿ ਜਦੋਂ ਉਹਨੇ ਇਨਪੁਟ ਦੇਤੀ ਸੀ ਕਿ ਕੁਛ ਵੱਡਾ ਪਲਾਨ ਹੋ ਰਿਹਾ, ਤਾਂ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਦੇ ਇਹਨਾਂ ਲੋਕਾਂ ਨਾਲ ਨਾ ਜੁੜਦੇ ਰਹੇ ਜਾਂ ਜਿਹੜੇ ਲੋਕਾਂ ਨੂੰ ਵੇਖਿਆ ਜਾਂਦਾ ਰਿਹਾ ਕਿ ਇਹਨਾਂ ਨੂੰ ਖਤਰਾ ਹੈ, ਤਾਂ ਕੀ ਉਹਨਾਂ ਨੂੰ ਹੋਰ ਪ੍ਰੋਟੈਕਟ ਨਹੀਂ ਸੀ ਕਰਨਾ। ਅਤੇ ਇਹ ਜਿਹੜਾ ਸਾਰਾ ਕੁਛ ਚੱਲ ਰਿਹਾ ਕਿ ਇੱਕ ਥਾਂ 'ਤੇ ਬੰਦਾ, ਬਾਹਰ ਬੈਠੇ ਬੰਦੇ, ਇੱਕ ਬੰਦਾ ਤਿਹਾੜ 'ਚ ਬੈਠਾ, ਇੱਕ ਬੰਦਾ ਕੈਨੇਡਾ ਬੈਠਾ, ਉਹਨਾਂ ਨੇ ਬੰਦੇ ਸੱਦ ਕੇ ਇੱਕ ਬੰਦੇ ਨੂੰ ਮਾਰਤਾ, ਇੱਕ ਨੌਜਵਾਨ ਕਲਾਕਾਰ ਨੂੰ ਮਾਰਤਾ, ਸਿੱਧੂ ਮੂਸੇਵਾਲੇ ਨੂੰ। ਅਤੇ ਦੂਜੇ ਪਾਸੇ ਇਸੇ ਤਰ੍ਹਾਂ ਹੀ, ਇਸੇ ਤਰਜ਼ ਅਮਲ 'ਤੇ ਵਟਸਐਪ ਦੇ ਜ਼ਰੀਏ ਇਹ ਸੇਮ ਪੈਟਰਨ 'ਤੇ 1-2 ਹੋਰ ਕਲਾਕਾਰਾਂ ਨੂੰ ਮਾਰਨ ਦੀ ਤਿਆਰੀ ਹੈ। ਅਸੀਂ ਨਹੀਂ ਕਹਿ ਸਕਦੇ ਕਿ ਕਿਸੇ ਨੂੰ ਮਾਰਨਾ ਜਾਇਜ਼ ਆ ਜਾਂ ਕਿਸੇ ਨੂੰ ਮਾਰਨਾ ਨਜਾਇਜ਼ ਹੈ। ਆਪਾਂ ਨਹੀਂ ਤੈਅ ਕਰਦੇ। ਜਾਨ ਹਰ ਇੱਕ ਦੀ ਕੀਮਤੀ ਹੈ, ਚਾਹੇ ਕੋਈ ਸੈਲੀਬ੍ਰਿਟੀ ਹੈ, ਚਾਹੇ ਕੋਈ ਆਮ ਸਧਾਰਨ ਬੰਦਾ ਹੈ। ਕੋਈ ਪਰਿਵਾਰ ਨੂੰ ਹਰ ਇੱਕ ਦੀ ਲੋੜ ਹੈ, ਹਰ ਇੱਕ ਬੰਦੇ ਦੀ ਪਰਿਵਾਰ ਦੇ ਵਿੱਚ ਲੋੜ ਹੈ। ਪਰ ਕੀ ਸਵਾਲ ਬੁਨਿਆਦੀ ਇਹ ਨਹੀਂ ਪੈਦਾ ਹੁੰਦਾ ਕਿ ਇੰਨਾ ਕੁਛ ਚੱਲ ਰਿਹਾ ਵਾ, ਕਿੱਥੇ ਸਾਡਾ ਐਡਾ ਵੱਡਾ ਇੰਟੈਲੀਜੈਂਸ ਦਾ ਨੈਟਵਰਕ ਹੈ। 5 ਰਾਜਾਂ ਦੇ ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦੇ ਬਾਰੇ ਕਿਹਾ ਜਾਂਦਾ ਕਿ 5 ਰਾਜਾਂ ਦੇ ਵਿੱਚ ਇਹਨਾਂ ਦੇ ਜਿਹੜੇ 700 ਦੇ ਕਰੀਬ ਸ਼ੂਟਰ ਨੇ, ਐਕਟਿਵ ਨੇ। ਤਾਂ ਇੰਟੈਲੀਜੈਂਸ ਕਿੱਥੇ ਹੈ? ਕਿ ਸਾਡੇ ਇਹ ਸਵਾਲ ਨਹੀਂ ਬਣਦੇ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲੱਗਦਾ ਕਿ ਸਾਡੇ ਸਿਸਟਮ ਨੇ, ਸਾਡੀ ਇੰਟੈਲੀਜੈਂਸ ਨੇ, ਸਾਡੀਆਂ ਏਜੰਸੀਜ਼ ਨੇ, ਸਾਡੀ ਪੁਲਿਸ ਪ੍ਰਸ਼ਾਸਨ ਨੇ ਕੋਈ ਸਬਕ ਨਹੀਂ ਲਿਆ। ਔਰ ਅੱਜ ਵੀ ਇੱਕ ਚਿਹਰਾ ਅਸੀਂ ਗਵਾ ਲਿਆ ਵਾ ਅਤੇ 2 ਵੱਡੇ ਚਿਹਰੇ ਮਨੋਰੰਜਨ ਇੰਡਸਟਰੀ ਦੇ ਨਾਲ ਜੁੜੇ। ਤੁਸੀਂ ਉਹਨਾਂ ਦੇ ਗਾਣੇ ਸੁਣੋ ਜਾਂ ਨਾ ਸੁਣੋ, ਇੱਕ ਵੱਖਰੀ ਗੱਲ ਹੈ। ਸਾਰੇ ਲੋਕ ਸਿੱਧੂ ਨਾਲ ਵੀ ਸਹਿਮਤ ਨਹੀਂ ਸੀ, ਸਾਰੇ ਲੋਕ ਬੱਬੂ ਮਾਨ ਨੂੰ ਵੀ ਨਹੀਂ ਸੁਣਦੇ ਹੋਣੇ, ਸਾਰੇ ਲੋਕ ਮਨਕੀਰਤ ਔਲਖ ਨੂੰ ਵੀ ਨਹੀਂ ਸੁਣਦੇ ਹੋਣੇ। ਪਰ ਇਹ ਤੋਂ ਜੁਦਾ ਇੱਕ ਸਵਾਲ ਹੋਰ ਹੈ, ਚਾਹੇ ਬੰਦੇ ਦਾ ਕਿਸੇ ਦਾ 1 ਪ੍ਰਸ਼ੰਸਕ ਹੈ ਅਤੇ ਚਾਹੇ ਕਿਸੇ ਦਾ 1 ਕਰੋੜ ਹੈ, ਚਾਹੇ 10 ਕਰੋੜ ਹੈ, ਉਹ ਗੱਲ ਵੱਖਰੀ ਹੈ। ਪਰ ਜਾਨ ਤਾਂ ਹਰ ਇੱਕ ਦੀ ਜਾਨ ਹੀ ਹੈ, ਜਾਨ ਤਾਂ ਕੀਮਤੀ ਹੈ। ਇਹ ਸਾਰੇ ਕਾਸੇ ਦੇ ਵਿੱਚ ਮਸਲਾ ਇਹ ਨਹੀਂ ਹੈ ਕਿ ਬੱਬੂ ਮਾਨ ਨੂੰ ਧਮਕੀ ਮਿਲੀ, ਮਨਕੀਰਤ ਔਲਖ ਨੂੰ ਮਾਰਨ ਦਾ ਪਲਾਨ ਹੈ। ਮਸਲਾ ਇਹ ਹੈ ਕਿ ਇਹ ਪਲੈਨਿੰਗ ਰੁਕੂ ਕਿਵੇਂ, ਇਹ ਭਰਾ ਮਾਰੂ ਜੰਗ ਰੁਕੂ ਕਿਵੇਂ, ਅਤੇ ਇਹਦਾ ਐਂਡ ਕਿੱਥੇ ਹੋਣਾ ਵਾ। ਪੰਜਾਬ ਨੂੰ ਅਸੀਂ ਇਸ ਤਰ੍ਹਾਂ ਨਹੀਂ ਛੱਡ ਸਕਦੇ ਕਿ ਅੱਜ ਫਲਾਂ ਕਲਾਕਾਰ ਨੂੰ ਧਮਕੀ ਮਿਲੀ, ਅੱਜ ਫਲਾਂ ਕਾਰੋਬਾਰੀ ਨੂੰ ਮਾਰਤਾ, ਅੱਜ ਫਲਾਂ ਕਾਰੋਬਾਰੀ ਨੂੰ ਮਾਰਤਾ। ਠੀਕ ਹੈ, ਤੁਸੀਂ ਕਿਸੇ ਦੇ ਗੀਤਾਂ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਇੱਕ ਵੱਖਰੀ ਵਿਸ਼ਾ ਹੋ ਸਕਦਾ, ਇੱਕ ਵੱਖਰੀ ਗੱਲ ਹੋ ਸਕਦੀ ਹੈ। ਪਰ ਇੰਨਾ ਕੁਛ ਚੱਲ ਰਿਹਾ ਵਾ, ਇੰਨੀਆਂ ਚੀਜ਼ਾਂ ਪਲਾਨ ਕੀਤੀਆਂ ਜਾ ਰਹੀਆਂ, ਐਡੇ ਵੱਡੇ ਵੱਡੇ ਪੱਧਰ 'ਤੇ ਸ਼੍ਰੀਨਗਰ ਤੋਂ ਹਥਿਆਰ ਆਉਣੇ, ਅਤੇ ਉੱਥੇ ਵੀ ਆਪਾਂ ਦੇਖਿਆ ਕਿ ਕਿਵੇਂ ਹਥਿਆਰ, ਵੱਡੇ ਵੱਡੇ ਹਥਿਆਰ AK-47 ਵਰਗੇ ਹਥਿਆਰਾਂ ਦੇ ਨਾਲ ਸਿੱਧੂ ਦਾ ਕਤਲ ਕੀਤਾ ਗਿਆ। ਸਿੱਧੂ ਦਾ ਜਾਣਾ ਬੇਹੱਦ ਮੰਦਭਾਗਾ, ਅਸੀਂ ਮੰਨਦੇ ਹਾਂ ਇਸ ਗੱਲ ਨੂੰ। ਹੋਰ ਲੋਕਾਂ ਦਾ ਜਾਣਾ ਬੇਹੱਦ ਮੰਦਭਾਗਾ ਹੋ ਸਕਦਾ, ਜਿਨ੍ਹਾਂ ਦੇ ਕਤਲ ਹੋਏ ਨੇ ਉਹਨਾਂ ਦਾ ਜਾਣਾ ਬੇਹੱਦ ਮੰਦਭਾਗਾ। ਵਿੱਕੀ ਮਿੱਡੂ ਖੇੜਾ ਦਾ ਕਤਲ ਮੰਦਭਾਗਾ ਹੋ ਸਕਦਾ। ਹੋਰ ਜਿਹੜੇ ਲੋਕਾਂ ਦੇ ਕਤਲ ਹੋਏ ਨੇ, ਜਿਨ੍ਹਾਂ ਦੇ ਜਾਇਜ਼ ਨਜਾਇਜ਼ ਹੋਏ ਨੇ। ਕਤਲ ਜਾਇਜ਼ ਜਾਂ ਨਜਾਇਜ਼ ਤੋਂ ਵੱਡੀ ਗੱਲ ਇਹ ਹੈ ਕਿ ਕਤਲ ਹੋਇਆ ਹੀ ਕਿਉਂ। ਜੇ ਕੋਈ ਬੰਦਾ ਕੋਈ ਕਿਸੇ ਗੱਲ ਦਾ ਗੁਨਾਹਗਾਰ ਹੈ ਅਤੇ ਉਹਦੀ ਸਜ਼ਾ ਕਾਨੂੰਨ ਤੈਅ ਕਰੇ। ਪਰ ਅੱਜ ਕੱਲ੍ਹ ਆਪਾਂ ਦੇਖਿਆ ਕਿ ਸਾਰਾ ਕੁਛ ਉਲਟ ਚੱਲ ਰਿਹਾ। ਸੋ ਮਸਲਾ ਮਨਕੀਰਤ ਔਲਖ ਅਤੇ ਬੱਬੂ ਮਾਨ ਤੋਂ ਛੁੱਟ ਆਪਾਂ ਬਾਕੀ ਇੰਡਸਟਰੀ ਜਿਹੜੇ ਲੋਕ ਖੌਫ ਦੇ ਸਾਏ ਹੇਠ ਜੀ ਰਹੇ ਨੇ, ਗੱਲ ਉਹਨਾਂ ਦੀ ਵੀ ਹੈ। ਇਹ ਹਮੇਸ਼ਾ ਇੱਕ ਜਾਂਚ ਦਾ ਵਿਸ਼ਾ ਰਹਿੰਦਾ ਕਿ ਕਿਉਂ ਜਿਹੜੀ ਸਾਡੀ ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਹੈ, ਇਹਦੇ ਵਿੱਚ ਕਦੇ ਜਿਹੜਾ ਇੱਕ ਮੁੰਡਾ ਕਲਾਕਾਰ ਹੈ, ਇਸ ਤੋਂ ਪਹਿਲਾਂ ਵੀ ਉਹਦਾ ਮੈਨੂੰ ਨਾਂ ਨਹੀਂ ਇਸ ਵਕਤ ਯਾਦ, ਗਿੱਪੀ ਗਰੇਵਾਲ ਨੂੰ ਧਮਕੀ ਆਈ, ਪਰਮੀਸ਼ ਵਰਮਾ, ਉਹਦਾ ਨਾਂ ਪਰਮੀਸ਼ ਵਰਮਾ, ਉਹਦੇ ਇੱਕ ਵਾਰੀ ਗੋਲੀ ਚੱਲੀ ਸੀ ਉਹਦੇ ਉੱਤੇ। ਸੋ ਕੀ ਜਿਵੇਂ ਗੈਂਗਸਟਰਾਂ ਦੇ ਗਰੁੱਪਿਜ਼ਮ ਨੇ, ਕੀ ਇੰਡਸਟਰੀ ਦੇ ਵਿੱਚ ਵੀ ਇਸ ਤਰ੍ਹਾਂ ਦਾ ਗਰੁੱਪਿਜ਼ਮ ਚੱਲ ਪਿਆ ਜਿਹੜਾ ਵੱਖ-ਵੱਖ ਗੈਂਗਸ ਦੇ ਨਾਲ ਰਲ ਕੇ ਚੱਲਦਾ? ਕੀ ਚੱਲ ਕੀ ਰਿਹਾ? ਲੋਕ ਇਹ ਸਵਾਲ ਦਾ ਹੱਲ ਚਾਹੁੰਦੇ ਨੇ ਅਸਲ ਦੇ ਵਿੱਚ। ਔਰ ਜਾਨ ਹਰ ਇੱਕ ਦੀ ਕੀਮਤੀ ਹੈ, ਚਾਹੇ ਉਹ ਸਿੱਧੂ ਦੀ ਜਾਨ ਚਲੀ ਗਈ, ਚਾਹੇ ਉਹ ਕਿਸੇ ਹੋਰ ਦੀ, ਚਾਹੇ ਕਿਸੇ ਹੋਰ ਨੂੰ ਮਾਰਨ ਦੀ ਪਲੈਨਿੰਗ ਚੱਲ ਰਹੀ ਹੈ। ਜਾਨ ਹਰ ਇੱਕ ਦੀ ਕੀਮਤੀ ਹੈ। ਸੋ ਧੱਕਾ ਕਿਸੇ ਨਾਲ ਵੀ ਹੋਣਾ ਜਾਇਜ਼ ਨਹੀਂ ਹੈ। ਅਤੇ ਇਹ ਸਭ ਕੁਝ ਸਾਡੇ ਤੰਤਰ ਦੇ ਲਈ ਇੱਕ ਬਹੁਤ ਵੱਡਾ ਸਵਾਲ ਹੈ ਕਿ ਇੰਨਾ ਕੁਛ ਚੱਲ ਰਿਹਾ, ਹਥਿਆਰ ਆ ਰਹੇ ਨੇ, ਪਲੈਨਿੰਗ ਚੱਲ ਰਹੀ ਹੈ, ਵਟਸਐਪ 'ਤੇ ਫਰੋਤੀ ਬਹੁਤ ਕੁਛ ਚੱਲ ਰਿਹਾ, ਤਾਂ ਇਹ ਰੁਕੂ ਕਿਵੇਂ?
ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।